ਇਸੇ ਤਰ੍ਹਾਂ ਹੀ ਹੋ ਗੱਲ ਹੋਰ ਦੱਸਦੀ ਆ ਮੈਂ ਤੁਹਾਨੂੰ, ਇਹ ਜਿਹੜੀ ਤੁਹਾਡੇ ਕੋਲ ਵਾਹਿਗੁਰੂ ਸੇਵਾ ਲੈ ਰਿਹਾ ਨਾ, ਇਹ ਤੁਸੀਂ ਬੜੇ ਕਰਮਾਂ ਵਾਲੇ ਹੋ। ਇਹ ਸੇਵਾ ਵੀ ਵਾਹਿਗੁਰੂ ਜਾਂ ਅੱਲਾ ਉਹਨਾਂ ਤੋਂ ਲੈਂਦਾ ਹੈ ਜਿਨ੍ਹਾਂ ਦੇ ਲਿਖੀ ਹੁੰਦੀ ਹੈ। ਹਰੂਨ ਪੱਟੀ ਬਹੁਤ ਖੁਸ਼ੀ ਹੋਈ ਔਰ ਸਾਨੂੰ ਜਦੋਂ ਮਿਲੇ ਸਾਡੇ ਅੱਖਾਂ 'ਚ ਅੱਥਰੂ ਆ ਗਏ। ਮੇਰੀ ਰਿਸਰਚ ਚੱਲ ਰਹੀ ਹੈ ਫਿਲਹਾਲ ਦਿੱਲੀ ਦੇ ਹਿਸਟੋਰੀਕਲ ਪਲੇਸਿਸ ਤੇ ਚੱਲ ਰਹੀ ਹੈ। ਬਾਕੀ ਇੱਥੇ ਆ ਕੇ ਅਸੀਂ ਸੁਣਦੇ ਸੀ ਸਵਰਗ ਲੋਕ ਰੋਜ਼ ਅਰਦਾਸ ਕਰਦੇ ਸੀ, ਵਾਕਈ ਉਹਨੇ ਦੇਖ ਲਓ ਨਜ਼ਾਰਾ। ਦਿੱਲੀ ਦੇ ਵਿੱਚ ਜਤਿੰਦਰ ਸਿੰਘ ਸ਼ੰਟੀ ਹੈ, ਕੋਈ ਬੰਦਾ ਕਰੋਨਾ ਦੇ ਨੇੜੇ ਨਹੀਂ ਆਇਆ। ਉਹਨਾਂ ਪਿਓ ਪੁੱਤਰਾਂ ਨੇ ਸਾਰੀਆਂ ਕਰੋਨਾ ਦੀਆਂ ਲਾਸ਼ਾਂ ਨੂੰ ਉੱਥੇ ਜਲਾਇਆ ਵਾ। अस्सलाम वालेकुम दोस्तों, सत श्री अकाल। मैं नासिर ढिल्लों। ਤੁਸੀਂ ਇਸ ਵੇਲੇ ਜੁੜੇ ਹੋ ਸਾਡੇ ਨਾਲ ਪੰਜਾਬੀ ਲਹਿਰ YouTube ਚੈਨਲ। ਉਹਦੇ ਨਾਲ ਤੁਸੀਂ ਪੰਜਾਬ ਟੁਡੇ ਤੇ ਪੰਜਾਬੀ ਲਹਿਰ Facebook ਪੇਜ ਤੇ ਵੀ ਸਾਨੂੰ ਵੇਖ ਸਕਦੇ ਹੋ। ਸਾਂਝਾ ਟੀਵੀ ਤੇ ਵੀ ਸਾਡੇ ਪ੍ਰੋਗਰਾਮ 32 ਮੁਲਕਾਂ ਦੇ ਵਿੱਚ ਚੱਲਦੇ ਨੇ। ਤੁਹਾਨੂੰ ਵੈਲਕਮ ਕਹਿੰਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰੀਦੀ ਆ ਪੰਜਾਬ ਦੀ, ਪੰਜਾਬੀਅਤ ਦੀ, ਪਾਰਟੀਸ਼ਨ ਸਟੋਰੀਜ਼ ਨੂੰ ਕਵਰ ਕਰੀਦਾ। ਸਿੱਖ ਇਤਿਹਾਸ ਜਿਹੜਾ ਪਾਕਿਸਤਾਨ ਦੇ ਵਿੱਚ ਆ ਉਹਨਾਂ ਦੀ ਡਾਕੂਮੈਂਟਰੀਜ਼ ਦੀ ਰਾਹੀਂ, ਕਿਤਾਬਾਂ ਦੀ ਰਾਹੀਂ ਉਹਨਾਂ ਦੇ ਜਿਹੜੀ ਹਿਸਟਰੀ ਆ ਉਹਨੂੰ ਲੈ ਕੇ ਡਿਜੀਟਲਾਈਜ਼ ਕਰਨ ਦੀ ਵੀ ਕੋਸ਼ਿਸ਼ ਛੋਟੀ ਜਿਹੀ ਕਰੀਦੀ ਆ। ਤੇ ਜਿਹੜੇ ਦੋਸਤ ਜਿਹੜੇ ਸਿੱਖ ਯਾਤਰੀ ਪਾਕਿਸਤਾਨ ਆਉਂਦੇ ਨੇ ਉਹਨਾਂ ਦਾ ਕੀ ਐਕਸਪੀਰੀਅੰਸ ਪਾਕਿਸਤਾਨ ਆ ਕੇ, ਕੀ ਖੁਆਇਸ਼ਾਤ ਲੈ ਕੇ ਆਉਂਦੇ ਨੇ, ਕਿੰਨਾ ਉਹਨਾਂ ਨੂੰ ਖੁਆਇਸ਼ਾਤ ਨੂੰ ਗੇਨ ਕਰਕੇ ਜਾਂਦੇ ਨੇ, ਉਹਦੀ ਸਾਰੀ ਗੱਲਬਾਤ ਕਰੀਦੀ ਆ। ਤੇ ਕੀ ਪਾਕਿਸਤਾਨ ਤੋਂ ਲਿਆ, ਕੀ ਨਵਾਂ ਸਿੱਖਿਆ, ਬਾਬਾ ਜੀ ਨਾਨਕ ਦੇ ਦਰ ਤੇ ਆ ਕੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਰੂਹਾਨੀਅਤ ਹੋਈ, ਕੀ ਮਹਿਸੂਸ ਹੋਇਆ, ਇਹ ਸਾਰੀ ਗੱਲਬਾਤ ਕਰਾਂਗੇ। ਅੱਜ ਸਾਡੇ ਨਾਲ ਆਏ ਨੇ ਇੰਡੀਆ ਤੋਂ ਮਹਿਮਾਨ, ਉਹਨਾਂ ਨਾਲ ਅੱਜ ਦੀ ਗੱਲਬਾਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਨਾਮ ਪਹਿਲਾਂ ਦੱਸਿਓ ਕੀ ਤੁਹਾਡਾ? ਮੇਰਾ ਨਾਮ ਪਰਮਿੰਦਰ ਹੈ। ਤੁਸੀਂ ਇਕੱਲੇ ਆਏ ਹੋ? ਨਹੀਂ, ਮੇਰੇ ਨਾਲ ਦੋ ਫਰੈਂਡਸ ਹੋਰ ਆਈਆਂ ਨੇ, ਉਹ ਹੁਣ ਸ਼ਾਇਦ ਸ਼ਾਪਿੰਗ ਕਰਨ ਗਈਆਂ ਹੋਈਆਂ ਨੇ। ਸ਼ਾਪਿੰਗ ਕਰਨ ਗਏ। ਭੈਣ ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਜੀ ਡਿੰਪੀ। ਤੁਸੀਂ ਕਿੰਨੇ ਅਫਰਾਦ ਆਏ ਜੇ? ਅਸੀਂ ਚਾਰ ਲੋਕ ਆਏ ਜੇ। ਹਾਂਜੀ, ਇਹ ਬੈਠੇ ਚਾਰੋਂ। ਪਹਿਲੀ ਵਾਰੀ ਆਏ ਤੁਸੀਂ? ਮੈਂ ਪਹਿਲੀ ਵਾਰੀ ਆਇਆ, ਦੂਜੀ ਵਾਰੀ ਆਇਆ। ਦੂਜੀ ਵਾਰੀ ਆਏ, ਠੀਕ ਹੈ। ਮੈਂ 28 ਸਾਲ ਬਾਅਦ ਆਈ ਹਾਂ। 28 ਸਾਲ ਮੈਂ ਪਹਿਲੋਂ ਤਾਂ ਮਤਲਬ 93 ਚ। ਉਦੋਂ ਤਾਂ ਬੜਾ, ਹੁਣ ਤੇ ਬੜਾ ਫਾਸਟ ਦੌਰ ਆ ਨਾ, ਉਦੋਂ ਤੇ ਰੋਡ ਵੀ ਛੋਟੇ, ਬੱਸਾਂ ਵੀ ਛੋਟੀਆਂ, ਟਾਈਮ ਬਹੁਤਾ ਲੱਗਦਾ। ਜ਼ਮੀਨ ਅਸਮਾਨ ਦਾ ਫਰਕ ਪੈ ਗਿਆ। ਅੱਛਾ ਜੀ। ਜ਼ਮੀਨ ਅਸਮਾਨ ਦਾ। ਕਿਸ ਤਰ੍ਹਾਂ ਦੇ ਡਿਵੈਲਪਮੈਂਟ ਦੇ ਹਿਸਾਬ ਨਾਲ ਪਾਕਿਸਤਾਨ ਦਾ ਕਿੰਨਾ ਫਰਕ ਤੁਹਾਨੂੰ ਲੱਗਾ? ਬਹੁਤ ਵਧੀਆ ਹੋ ਗਿਆ, ਹੁਣ ਬਹੁਤ ਅੱਛਾ ਲੱਗ ਰਿਹਾ। 93 ਚ ਜੋ ਵੇਖਿਆ ਸੀ ਨਹੀਂ, ਹੁਣ ਜਿਵੇਂ ਤੁਹਾਡਾ ਮੋਟਰਵੇ ਦੇਖਿਆ ਵਾ, ਬੜਾ ਵਧੀਆ ਲੱਗਿਆ। 93 ਬਾਈ ਟ੍ਰੇਨ ਆਏ ਸੀ। ਅਸੀਂ ਬਾਈ ਟ੍ਰੇਨ ਆਏ ਸੀ, ਇਸ ਵਾਰ ਅਸੀਂ ਬਾਈ ਬੱਸ ਆਏ ਆ। ਇਹ ਵੀ ਗ੍ਰੇਟ ਐਕਸਪੀਰੀਅੰਸ ਹੈ ਵਧੀਆ ਬਣਾਇਆ। ਤੁਹਾਡਾ ਮੋਟਰਵੇ ਦੇ ਵਿੱਚ ਕੋਈ ਤੁਹਾਡਾ ਮੋਟਰਸਾਈਕਲ ਜਾਂ ਕੋਈ ਟਰੈਕਟਰ ਕੋਈ ਕੁਝ ਨਹੀਂ ਜਾ ਸਕਦਾ। ਸਾਡੇ ਵੀ ਹੈਗੇ ਨੇ ਇੰਡੀਆ ਦੇ ਵਿੱਚ 2000 ਸੀਸੀ ਮੋਟਰਸਾਈਕਲ ਵੀ ਉਹ ਤੇ ਨਹੀਂ ਜਾ ਸਕਦਾ। ਜਿਹੜੇ ਜਿਵੇਂ ਹਾਰਲੇ ਸਾਡੇ ਬੇਟੇ ਕੋਲ ਹੁੰਦਾ ਸੀ, ਅਹਿਮਦਾਬਾਦ ਤੋਂ ਚੱਲਦੀ ਆ, ਉਹ ਨਹੀਂ ਜਾਣ ਦਿੰਦੇ ਹੈਗੇ। ਕੋਈ ਲਾ ਨਹੀਂ ਹੈਗਾ ਵੀ ਇਹ ਉੱਥੇ ਕੋਈ ਵੀ ਦੂਸਰੀ ਗੱਡੀ ਨਹੀਂ ਜਾਊਗੀ, ਲੋਡਡ ਗੱਡੀਆਂ ਜਾਣਗੀਆਂ ਜਾਂ ਕਾਰ ਜਾਊਗੀ। ਉਹਦਾ ਬਹੁਤ ਵਧੀਆ। ਬਹੁਤ ਹਾਈਵੇ ਇੱਥੇ ਵੀ ਨਹੀਂ ਕੋਈ ਚੜ ਸਕਦਾ ਨਾ, ਹੋਰ ਕੋਈ ਸਵਾਰੀ ਵਗੈਰਾ ਨਹੀਂ ਚੜ ਸਕਦੇ। ਅੱਛਾ ਵਰਿੰਦਰ ਜੀ, ਤੁਸੀਂ ਦੱਸਣਾ ਹਿਸਟਰੀ ਨਾਲ ਵੀ ਥੋੜਾ ਜਿਹਾ ਸ਼ੌਕ ਤੁਹਾਨੂੰ, ਰਿਸਰਚ ਵੀ ਕਰਦੇ ਹੋ, ਤੇ ਕਿਹਦੇ ਤੇ ਰਿਸਰਚ ਚੱਲ ਰਹੀ ਹੈ ਹੁਣ? ਮੇਰੀ ਰਿਸਰਚ ਚੱਲ ਰਹੀ ਹੈ ਫਿਲਹਾਲ ਦਿੱਲੀ ਦੇ ਹਿਸਟੋਰੀਕਲ ਪਲੇਸਿਸ ਤੇ ਚੱਲ ਰਹੀ ਹੈ। ਵੈਸੇ ਮੈਂ ਪਾਕਿਸਤਾਨ ਹਿਸਟੋਰੀਕਲ ਤੇ ਕਰਨਾ ਚਾਹੁੰਦੀ ਸੀਗੀ, ਉਹ ਕੁਝ ਮਸਲਾ ਠੀਕ ਨਾ ਹੋਣ ਕਰਕੇ ਤੇ ਮੇਰਾ ਇਹ ਕੈਂਸਲ ਹੋ ਗਿਆ, ਇਸ ਲਈ ਫਿਰ ਮੈਨੂੰ ਦਿੱਲੀ ਦੇ ਉੱਤੇ ਹੀ ਕਰਨਾ ਪੈ ਰਿਹਾ। ਅੱਛਾ, ਵੈਸੇ ਹਿਸਟਰੀ ਦੀ ਜਦੋਂ ਗੱਲ ਆਪਾਂ ਕਰਦੇ ਆ, ਸਾਰੇ ਸੁਣਦੇ ਆ ਕਿ ਹਿਸਟਰੀ ਦੀ ਲੋੜ ਸਾਨੂੰ ਕਿਉਂ ਆ? ਸਿੱਖ ਇਤਿਹਾਸ 80% ਜਿਹੜਾ ਵਾ ਪਾਕਿਸਤਾਨ ਦੇ ਵਿੱਚ ਆ, ਇਤਿਹਾਸ ਜੁੜਿਆ। ਜੇ ਸਿੱਖ ਇਤਿਹਾਸ ਦੀ ਗੱਲ ਕਰਦੇ ਆ, ਅੱਛਾ, ਇਹਨੂੰ ਫਰੋਲਣ ਦੀ ਲੋੜ ਵੀ ਆ, ਉੱਤੇ ਕੰਮ ਹੋਣ ਦੀ ਵੀ ਲੋੜ ਆ, ਬਹੁਤ ਸਾਰਾ ਕੰਮ ਹੋਣ ਦੀ ਲੋੜ ਆ। ਕਿਆ ਉਹ ਕੰਮ ਅਗਰ ਹੋਵੇ ਤੇ ਕਿੰਨਾ ਵਾਸਤੇ ਹੋਵੇ? ਮੈਂ ਮਤਲਬ ਵੀ ਮੇਰੇ ਕਹਿਣ ਦਾ ਮਕਸਦ ਇਹ ਆ ਵੀ ਹੁਣ ਤੁਸੀਂ ਨਨਕਾਣਾ ਸਾਹਿਬ ਬੈਠੇ ਆ ਜਾਂ ਮੇਨ ਗੁਰਦੁਆਰਾ ਸਾਹਿਬਾਨ ਨੇ ਉਹਨਾਂ 'ਚ ਜਾਂਦੇ ਆ, ਲੇਕਿਨ ਜਿਹੜੇ ਹਿਸਟੋਰੀਕਲ ਗੁਰਦੁਆਰੇ ਨੇ ਉਹ ਬਹੁਤ ਜ਼ਿਆਦਾ ਨੇ। ਐਸੇ ਸ਼ਹਿਰ ਨੇ ਜਿੱਥੇ ਮੈਨੂੰ ਲੱਗਦਾ ਹੁਣ ਤੱਕ ਕੋਈ ਵੀ ਨਹੀਂ ਗਿਆ ਹੋਣਾ, ਬਹੁਤ ਘੱਟ ਰੇਅਰ ਲੋਕ ਜਾਂਦੇ ਨੇ। ਉਹ ਬਿਲਡਿੰਗਸ ਉੱਥੇ ਨੇ, ਪੰਜਵੇਂ ਪਾਤਸ਼ਾਹ, ਤੀਸਰੇ ਪਾਤਸ਼ਾਹ ਦੀਆਂ ਸਥਾਨ, ਜਿਵੇਂ ਹਾਫਜ਼ਾਬਾਦ ਹੋ ਗਿਆ, ਗੁਜਰਾਤ ਹੋ ਗਿਆ, ਗੁਜਰਾਵਾਲਾ ਹੋ ਗਿਆ, ਮਹਾ ਸਿੰਘ ਦੀ, ਮਹਾਰਾਜਾ ਰਣਜੀਤ ਸਿੰਘ ਦੀ, ਉਹਨਾਂ 'ਤੇ ਬਹੁਤ ਸਾਰਾ ਕੰਮ ਹੋਣ ਵਾਲਾ। ਉਹਨਾਂ ਦੀ ਕੀ ਸੁਜੈਸਟ ਕਰੋਗੇ ਜਿਹੜੇ ਵਿਦਵਾਨ ਜਾਂ ਕੰਮ ਕਰਨਾ ਚਾਹੁੰਦੇ ਨੇ? ਮੈਂ ਤਾਂ ਇਹੀ ਕਹੂੰਗੀ ਜਿਹੜੇ ਰਿਸਰਚ ਸਕੋਲਰਸ ਨੇ ਉਹਨਾਂ ਨੂੰ ਇਸ ਜਿਹੜੀ ਸਿੱਖੀ ਵਿਰਾਸਤ ਤੋਂ ਇਲਾਵਾ ਜਿਹੜਾ ਤੁਹਾਡਾ ਸਹਿਯੋਗ ਹੈ, ਤੁਸੀਂ 10 ਸਾਲਾਂ ਦੀ ਮਿਹਨਤ ਬਾਅਦ ਅਗਰ ਇਹ ਡਾਕਟਰ ਦਲਵੀਰ ਪੰਨੂ ਨਾਲ ਸਾਰੇ 190 ਦੇ ਕਰੀਬ ਗੁਰਦੁਆਰਿਆਂ ਦੀ ਰਿਸਰਚ ਕਰ ਸਕਦੇ ਹੋ, ਤੇ ਮੈਨੂੰ ਉਮੀਦ ਹੈ ਕਿ ਤੁਸੀਂ
ਉਹਨਾਂ ਸਟੂਡੈਂਟਸ ਦੀ ਵੀ ਹੈਲਪ ਕਰੋਗੇ, ਉਹਨਾਂ ਵਿਦਵਾਨਾਂ ਦੀ ਵੀ ਹੈਲਪ ਕਰੋਗੇ ਜੋ ਇੱਥੇ ਤੱਕ ਪਹੁੰਚਣਾ ਚਾਹੁੰਦੇ ਨੇ। ਮੈਨੂੰ ਬੜੀ ਖੁਸ਼ੀ ਹੋਈ ਹੈ ਜਦੋਂ ਲੋਕਡਾਊਨ ਵਿੱਚ ਤੁਸੀਂ ਇਹ ਸੈਸ਼ਨ ਸ਼ੁਰੂ ਕੀਤਾ। ਮੈਨੂੰ ਲੱਗਿਆ ਹੀ ਨਹੀਂ ਕਿ ਆਨਲਾਈਨ ਜਾਂ ਆਫਲਾਈਨ ਅਸੀਂ ਕਾਲਜ ਜਾਂ ਯੂਨੀਵਰਸਿਟੀ ਨਹੀਂ ਪਹੁੰਚ ਪਾ ਰਹੇ, ਤਾਂ ਸਾਨੂੰ ਘਰੇ ਬੈਠਿਆ ਇੱਕ ਸੈਸ਼ਨ ਡੇਲੀ ਮਿਲ ਰਿਹਾ। ਤੇ ਮੈਨੂੰ ਇੰਨਾ ਅੱਛਾ ਲੱਗ ਰਿਹਾ ਸੀਗਾ ਨਾ, ਜਦੋਂ ਸਵੇਰ ਦੇ 11 ਵਜੇ ਸੀ ਨਾ ਤੁਹਾਡਾ ਲੈਕਚਰ ਸ਼ੁਰੂ ਹੋ ਜਾਂਦਾ ਸੀ, ਤੇ ਮੈਂ ਸਾਰਾ ਕੰਮਕਾਰ ਛੱਡ ਕੇ, ਉਦੋਂ ਵੀ ਨਾ ਰੋਜ਼ੇ ਸੀ ਤੇ ਬਿਲਕੁਲ ਰਮਜ਼ਾਨ ਸੀ ਤੇ ਰੋਜ਼ਾ ਰੱਖ ਕੇ ਸੌ ਜਾਣਾ, ਤੇ ਉਹ ਸਵੇਰੇ ਉੱਠਣਾ ਥੋੜਾ ਜਿਹਾ ਔਖਾ ਤਾਂ ਲੱਗਦਾ ਸੀ, ਲੇਕਿਨ ਉਹ ਥੋੜੇ ਜਿਹਾ ਪੰਕਚੁਅਲ ਹੋ ਗਿਆ। ਫਿਰ ਵੀ ਕੰਮ ਹੋਰ ਕੋਈ ਨਹੀਂਗਾ, ਚਲੋ ਲਾਕਡਾਊਨ ਹੈ, ਘਰਾਂ 'ਚ ਤੇ ਬਹਿਣਾ ਹੀ ਆ, ਚਲੇ ਹੀ ਕਰਦੇ। ਤੇ ਹੁਣ ਵੀ ਰੋਜ਼ੇ ਹੀ ਚੱਲ ਰਹੇ ਨੇ ਤੇ ਬਹੁਤ ਅੱਛਾ ਲੱਗਿਆ। ਉਦੋਂ ਤੁਹਾਡਾ ਰੋਜ਼ਿਆਂ ਦਾ ਵੀ ਟਾਈਮ ਸਪੈਂਡ ਹੋਇਆ, ਤੇ ਸਾਡਾ ਜਿਹੜਾ ਸੀਗਾ ਤੁਹਾਡਾ 10 ਸਾਲ ਦੀ ਮਿਹਨਤ ਕਾਮਯਾਬੀ ਲਿਆਈ। ਉਸ ਇਨਸਾਨ ਨੇ ਵੀ ਸੁਣਿਆ, ਉਸ ਸਟੂਡੈਂਟਸ ਨੇ ਵੀ ਸੁਣਿਆ ਉਸ ਟਾਈਮ ਉਹ ਲੈਕਚਰ ਨੂੰ, ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਸੀ। ਔਰ ਮੈਨੂੰ ਇਹਦੇ ਵਿੱਚੋਂ ਬਹੁਤ ਸਿੱਖਣ ਨੂੰ ਵੀ ਮਿਲਿਆ, ਤੇ ਜਿੰਨਾ ਗੁਰਦੁਆਰਿਆਂ ਦਾ ਬਾਰੇ ਮੈਨੂੰ ਪਤਾ ਹੀ ਨਹੀਂ ਸੀ, ਜਾਂ ਹੋਰ ਇਸਲਾਮ ਦੇ ਬਾਰੇ ਵੀ ਮੈਨੂੰ ਪਤਾ ਨਹੀਂ ਸੀ, ਉਹ ਵੀ ਨੌਲੇਜਸ ਬਹੁਤ ਤੁਸੀਂ ਇਹਦੇ ਵਿੱਚ ਕੀਤੀ ਹੈ। ਹਿਸਟਰੀ ਦੀ ਵੀ ਥੋੜੀ ਜਿਵੇਂ ਭੈਣ ਜੀ ਨੇ ਇਹਨਾਂ ਨਾਲ ਵੀ ਗੱਲ ਆਪਾਂ ਕਰਨੀ, ਨਾਲ ਦੀ ਨਾਲ ਫੈਮਿਲੀ ਵੀ ਆ, ਉਹਨਾਂ ਨਾਲ ਵੀ ਥੋੜੀ ਐਂਟਰਟੇਨਮੈਂਟ ਦੀ ਵੀ ਆਪਾਂ ਗੱਲ ਜ਼ਰੂਰ ਕਰਾਂਗੇ ਵੀ ਇੱਧਰ ਦੀ। ਤੁਹਾਨੂੰ ਕਿਵੇਂ ਲੱਗਾ ਇੱਧਰ ਆ ਕੇ ਧਰਮ ਸਥਾਨਾਂ ਦੇ ਦਰਸ਼ਨ ਤੇ ਕਰਨੇ ਹੀ ਕਰਨੇ? ਵੈਸੇ ਘਰਾਂ ਫੈਮਿਲੀ ਵੱਲੋਂ ਜਾਂ ਬੱਚਿਆਂ ਵੱਲੋਂ ਕੀ ਸੀ ਫਰਮਾਇਸ਼ਾਂ ਕੀ ਆ ਵੀ ਪਾਕਿਸਤਾਨ ਚੱਲੇ ਜੇ ਬਈ ਉਧਰ ਦੀਆਂ ਕੁਛ ਐਵਾਂ ਲੈ ਕੇ ਆਉਣੀਆਂ? ਉਹਨਾਂ ਦੀਆਂ ਫਰਮਾਇਸ਼ਾਂ ਪੰਜਾਬੀ ਜੁੱਤੀ ਲੈ ਕੇ ਆਓ, ਸਾਡੇ ਲਈ ਸੂਟ ਲੈ ਕੇ ਆਓ, ਜਿਹੜੇ ਤੁਹਾਡੇ ਪ੍ਰਿੰਟਡ ਵਗੈਰਾ ਬੜੇ ਅੱਛੇ ਚੱਲਦੇ ਨੇ, ਤੁਹਾਡੇ ਲਾਉਣ ਬੜੀ ਬਿਹਤਰੀਨ, ਲਾਉਣ ਤੁਹਾਡੀ ਬਹੁਤ ਜ਼ਿਆਦਾ ਸਾਨੂੰ ਪਸੰਦ ਹੈ ਪੰਜਾਬੀਆਂ ਨੂੰ ਉਧਰਲੇ ਪਾਸੇ। ਅਸੀਂ ਤਾਂ ਬਈ ਸਵਰਗ ਵਿੱਚ ਆਏ ਆ, ਤੁਸੀਂ ਮੱਕੇ ਜਾਂਦੇ ਹੋ, ਅਸੀਂ ਆਪਣੇ ਮੱਕੇ ਆਏ ਆ। ਹੁਣ ਇੱਥੋਂ ਝੋਲੀਆਂ ਭਰ ਕੇ ਲੈ ਚੱਲੇ ਆ। ਇਹ ਝੋਲੀਆਂ ਮਿਲੀਆਂ ਨਹੀਂ ਸੀਗੀਆਂ ਕਿਉਂਕਿ ਅਸੀਂ ਰੋਜ਼ ਅਰਦਾਸ ਕਰਦੇ ਸੀ, ਵਾਹਿਗੁਰੂ ਕਦੀ ਸਾਡਾ ਮੇਲ ਕਰਾ ਕੇ ਅਸੀਂ ਬਾਬੇ ਨਾਨਕ ਦੇ ਦਰ ਤੇ ਜਾਈਏ। ਸੁਣਦੇ ਹੁੰਦੇ ਸੀ ਆਪਣੇ ਮਾਂ-ਬਾਪ ਤੋਂ, ਅਸੀਂ ਵਿਸਾਖੀ ਮਨਾਈ ਵੀ ਉੱਥੇ ਅਸੀਂ ਜਲ ਦੇ ਵਿੱਚ ਸੂਈ ਪਾਉਂਦੇ ਸੀ ਤੇ ਸੂਈ ਦਿਖਦੀ ਸੀ। ਉਹ ਹੁਣ ਸਾਖਸ਼ਾਤ ਕੱਲ ਪਰਸੋਂ ਉਹ ਵੀ ਦੇਖ ਕੇ ਆਏ ਆ। ਔਰ ਜਦੋਂ ਸੱਚਾ ਸੌਦਾ ਪਹੁੰਚੇ ਤਾਂ ਯਾਦ ਆਈ ਆਪਣੇ ਦਾਦੇ ਦਾਦੀ ਦੀ। ਉਹ ਕਹਿੰਦੇ ਹੁੰਦੇ ਸੀ ਕਿ ਅਸੀਂ ਵਿਸਾਖੀ ਮਨਾ ਕੇ ਸੱਚਾ ਸੌਦਾ ਜਾਂਦੇ ਸੀ। ਅੱਜ ਜਦੋਂ ਉੱਥੇ ਪੂਰੀ ਸੰਗਤ ਬਿਖਰੀ ਹੋਈ ਸੀ, ਮੈਨੂੰ ਉਹ ਵੀ ਯਾਦ ਆ ਗਏ। ਹੁਣ ਗੱਲ ਯਾਦ ਆ ਗਈ। ਉਹ ਦੱਸਦੇ ਹੁੰਦੇ ਸੀਗੇ ਕਿ ਸਾਡੇ 'ਚ ਕੋਈ ਹਿੰਦੂ ਮੁਸਲਮਾਨ ਸਿੱਖ ਈਸਾਈ ਦਾ ਕੋਈ ਫਰਕ ਨਹੀਂ ਸੀ ਲੱਗਦਾ। ਹੁਣ ਜਦੋਂ ਅਸੀਂ ਇੱਥੇ ਆਏ ਸਾਨੂੰ ਵੀ ਆ ਕੇ ਨਹੀਂ ਲੱਗਿਆ, ਸਾਨੂੰ ਵੀ ਇੰਨਾ ਪਿਆਰ ਮਿਲਿਆ ਕਿਉਂਕਿ ਦੇਖੋ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਗੱਲ ਤਾਂ ਇੱਕ ਹੈ। ਤੁਸੀਂ ਵੀ ਰਾਜੀ ਖੁਸ਼ੀ ਰਹੋ ਤੇ ਅਸੀਂ ਵੀ ਰਾਜੀ ਖੁਸ਼ੀ ਰਹੀਏ। ਬਾਕੀ ਜਦੋਂ ਮਿਲੀਏ ਵਾਹਿਗੁਰੂ ਕਰੇ ਅਸੀਂ ਖੁਸ਼ੀਆਂ ਨਾਲ ਮਿਲੀਏ। ਤੁਸੀਂ ਵੀ ਇੰਨੀਆਂ ਤਰੱਕੀਆਂ 'ਚ ਹੋਵੋ, ਵਾਹਿਗੁਰੂ ਸਾਨੂੰ ਵੀ ਤਰੱਕੀਆਂ 'ਚ ਰੱਖੇ। ਬਿਲਕੁਲ। ਅੱਛਾ, ਮੀਡੀਆ ਦੀ ਭਾਜੀ, ਜਿਵੇਂ ਮੀਡੀਆ ਦੀ ਆਪਾਂ ਗੱਲ ਕਰਦੇ ਹਾਂ, ਜਦੋਂ ਦਾ ਸੋਸ਼ਲ ਮੀਡੀਆ ਆਇਆ ਤੁਹਾਨੂੰ ਲੱਗਾ ਇਸਤੇਮਾਲ ਕਰਦੇ ਹੋ ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ, ਕੋਈ ਫਰਕ ਪਿਆ? ਮਾੜਾ ਮੋਟਾ ਮੈਂ ਕਰਦਾ ਹੀ ਕਰਦੀ ਆ। ਉਹ ਕਿਉਂ ਨਹੀਂ ਫਰਕ ਪਿਆ? ਬਹੁਤ ਜ਼ਿਆਦਾ ਫਰਕ ਪਿਆ। ਹੁਣ ਆਪਾਂ ਨੂੰ ਹਰੇਕ ਦੀ ਵਿਊਜ਼ ਪਤਾ ਲੱਗਦੇ ਨੇ, ਉਹ ਕੀ ਕਹਿਣਾ ਚਾਹੁੰਦਾ ਕਿਸੇ ਗੱਲ ਬਾਰੇ, ਠੀਕ ਹੈ ਕਿ ਨਹੀਂ। ਫਿਰ ਆਪਾਂ ਵਿਊਜ਼ ਦੇ ਬਾਅਦ ਇਹ ਸੋਚ ਸਕਦੇ ਆ, ਫੈਸਲਾ ਕਰ ਸਕਦੇ ਆ ਕਿ ਇਹ ਗਲਤ ਕਰ ਰਿਹਾ ਕਿ ਠੀਕ ਕਰ ਰਿਹਾ। ਹੁਣ ਜਿਸ ਤਰ੍ਹਾਂ ਤੁਹਾਡੇ ਅਸੀਂ YouTube ਤੋਂ ਦੇਖਦੇ ਆ, ਤੁਸੀਂ ਵੀ ਤਾਂ ਦੇਖਦੇ ਹੀ ਹੋ YouTube ਤੋਂ ਪੰਜਾਬ ਬਾਰੇ, ਤੇ ਉਹਦੇ ਤੇ ਹੁਣ ਜਿਸ ਤਰ੍ਹਾਂ ਤੁਸੀਂ ਕਿੰਨੇ ਵਿਛੜੇ ਪਰਿਵਾਰਾਂ ਨੂੰ ਮਿਲਾਇਆ, ਤੁਹਾਨੂੰ YouTube ਤੋਂ ਦੇ। ਤੁਸੀਂ ਇਹ ਸੋਚੋ ਵੀ ਜਿਹਦੀ ਅੱਜ ਤੋਂ 30 ਸਾਲ ਪਹਿਲਾਂ ਧੀ ਗੁੰਮ ਗਈ, ਨਹੀਂ ਮਿਲੀ, ਪਿਓ, ਉਹਨਾਂ ਨੂੰ ਮਿਲਾਇਆ। ਤੁਸੀਂ ਪਤਾ ਹੈ ਕਿੰਨਾ ਪੁੰਨ ਦਾ ਕੰਮ ਕੀਤਾ। ਤੁਸੀਂ ਤਾਂ ਆਪਣੀ ਸਵਰਗ ਲੋਕ ਸੀਟ ਬੁੱਕ ਕਰ ਚੁੱਕੇ ਹੋ। ਮੈਂ ਕੋਸ਼ਿਸ਼ ਕਰਦੇ ਰਹੀਦਾ, ਛੋਟੀ ਕੋਸ਼ਿਸ਼ ਤੁਹਾਡੀ FD ਵਾਹਿਗੁਰੂ ਨੇ ਬੁੱਕ ਕਰ ਦਿੱਤੀ ਹੈ। ਚਲੋ ਜੀ, ਰੱਬ ਤੁਹਾਡੀ ਜ਼ੁਬਾਨ ਮੁਬਾਰਕ ਕਰੇ ਤੇ ਇਸੇ ਤਰ੍ਹਾਂ ਹੀ ਹੋਵੇ। ਗੱਲ ਹੋਰ ਦੱਸਦੀ ਹੈ ਮੈਂ ਤੁਹਾਨੂੰ, ਇਹ ਜਿਹੜੀ ਤੁਹਾਡੇ ਕੋਲ ਵਾਹਿਗੁਰੂ ਸੇਵਾ ਲੈ ਰਿਹਾ ਨਾ, ਇਹ ਤੁਸੀਂ ਬੜੇ ਕਰਮਾਂ ਵਾਲੇ ਹੋ। ਇਹ ਸੇਵਾ ਵੀ ਵਾਹਿਗੁਰੂ ਜਾਂ ਅੱਲਾ ਉਹਨਾਂ ਤੋਂ ਲੈਂਦਾ ਹੈ ਜਿਨ੍ਹਾਂ ਦੇ ਲਿਖੀ ਹੁੰਦੀ ਹੈ। ਜਨਾ ਖਨਾ ਇਹ ਸੇਵਾ ਨਹੀਂ ਲੈ ਸਕਦਾ। ਇਹ ਜਿਹੜੇ ਹੁਣ ਦੋ ਪਰਿਵਾਰ ਮਿਲਾਣੇ, ਤੁਸੀਂ ਦੱਸੋ, ਇੱਕ ਮਾਂ ਅਸੀਂ ਆਪਣੇ ਬੱਚੇ ਨੂੰ ਵਿਛੋੜਾ ਦੇ ਸਕਦੇ ਹਾਂ? ਸਾਡਾ ਬੱਚਾ ਵਿਛੜ ਜੇ ਅਸੀਂ ਕਿੰਨਾ ਰੋਵਾਂਗੇ। ਠੀਕ ਉਸੇ ਤਰ੍ਹਾਂ ਜਦੋਂ ਪਰਿਵਾਰ ਮਿਲਦੇ ਨੇ, ਉਹਨਾਂ ਨੂੰ ਪੁੱਛੋ, ਉਹ ਅੱਜ ਬੁੱਢੇ ਹੋ ਗਏ ਨੇ, ਉਹ ਆਸ ਤਾਂ ਰਹਿੰਦੀ। ਹੁਣ ਸਾਡੇ ਫਾਦਰ ਸੀ, ਉਹ ਐਂਡ ਤੱਕ ਇੱਥੇ ਆਉਣਾ ਚਾਹੁੰਦੇ ਸੀ ਲੇਕਿਨ ਉਹ ਨਹੀਂ ਆ ਸਕੇ। ਮਦਰ ਆ ਕੇ ਸਾਡੇ ਚਲੇ ਗਏ। ਹੁਣ ਮੇਰੇ ਜਿਹੜੇ ਦਾਦਾ ਦਾਦੀ, ਨਾਨਾ ਨਾਨੀ ਮਿੰਟ ਗੁਮਰੀ ਰਾਵਲਪਿੰਡੀ ਤੋਂ ਨੇ, ਇਹਨਾਂ ਦੇ ਉੱਧਰ ਨੇ। ਤੇ ਹੁਣ ਉਹ ਜਿਨ੍ਹਾਂ ਦੇ ਵਿਛੜੇ ਨੇ ਤਾਂ ਉਹਨਾਂ ਨੂੰ ਪਤਾ ਹੈ, ਉਹਨਾਂ ਨੇ ਕਹਿਰ ਸਿਆ, ਅਸੀਂ ਤਾਂ ਸਿਆ ਨਹੀਂਗਾ, ਠੀਕ ਹੈ ਕਿ ਨਹੀਂ। ਅਸੀਂ ਫਿਰ ਵੀ ਸ਼ੁਕਰਾਨਾ ਕਰਦੇ ਹਾਂ ਬਾਬੇ ਨਾਨਕ ਦਾ, ਜਿਹਨੇ ਇੱਧਰ ਵੀ ਉੱਧਰ ਵੀ ਬਾਦਸ਼ਾਹੀਆਂ ਦੇਤੀਆਂ ਸਾਨੂੰ।
ਐਨੇ ਦੁੱਖ ਆਪਾਂ ਲੋਕਾਂ ਨੇ ਪਾਏ, ਲੇਕਿਨ ਸਾਨੂੰ ਬਾਦਸ਼ਾਹੀਆਂ ਕਿੰਨੀਆਂ ਦਿੱਤੀਆਂ। ਅੱਜ ਕੋਈ ਵੀ ਤੁਹਾਨੂੰ ਇਹੋ ਜਿਹਾ, ਤੁਸੀਂ ਇੱਕ ਗੱਲ ਹੋਰ ਦੇਖੋ, ਤੁਹਾਨੂੰ ਕੋਈ ਸਰਦਾਰ ਭਿੱਖਿਆ ਮੰਗਦਾ ਨਹੀਂ ਨਜ਼ਰ ਆਊਗਾ। ਇਹ ਸਾਡੇ ਗੁਰੂ ਦੀ ਮਿਹਰਬਾਨੀ ਹੈ। ਇਹ ਲੰਗਰ ਅਸੀਂ ਚਲਾ ਸਕਦੇ ਆ, ਸਾਡੀ ਔਕਾਤ ਹੀ ਨਹੀਂ ਹੈਗੀ। ਸਾਡੇ ਬਾਬਾ ਨਾਨਕ ਦੀ ਸੱਚੇ ਸੌਦੇ ਤੋਂ 20 ਰੁਪਏ ਦੀ FD ਕਰਾਈ ਹੋਈ, ਅੱਜ 550 ਸਾਲ ਹੋ ਪੂਰੀ ਗਏ। ਦੁਨੀਆ ਤੇ ਚੱਲਣ ਪੂਰੀ ਦੁਨੀਆ ਤੇ ਅਸੀਂ FD ਖਾਂਦੇ ਰਵਾਂਗੇ। ਵਿਆਜ ਨਹੀਂ ਮੁੱਕਦਾ ਬਾਬੇ ਨਾਨਕ ਦਾ। ਵਿਆਜ ਹੀ ਨਹੀਂ ਮੁੱਕਣਾ ਸਾਨੂੰ ਜਦ ਤੱਕ ਅਸੀਂ ਜੀਵਾਂਗੇ। ਹੁਣ ਦੇਖੋ ਰਾਏ ਬੁਲਾਰ ਦੀ ਕਿੰਨੀ ਦੇਣ ਹੈ। ਦੇਖੋ ਉਹਨਾਂ ਨੂੰ ਸਿਰਫ ਬਾਬੇ ਨਾਨਕ ਨੂੰ ਕਿੰਨੇ ਪਹਿਚਾਣਿਆ, ਰਾਏ ਬੁਲਾਰ ਤੇ ਬੇਬੇ ਨਾਨਕੀ ਨੇ। ਅੱਜ ਹੁਣ ਇਹ ਦੇਖੋ ਅਸੀਂ ਰਾਏ ਬੁਲਾਰ ਦੇ ਪਰਿਵਾਰ ਨੂੰ ਮਿਲੇ, ਸਾਨੂੰ ਇੰਨੀ ਖੁਸ਼ੀ ਹੋਈ ਅਸੀਂ ਦੱਸ ਨਹੀਂ ਸਕਦੇ ਕਿ ਉਹਨਾਂ ਦੇ 17ਵੇਂ ਜਿਹੜੀ ਉਹਨਾਂ ਦੀ ਜਨਰੇਸ਼ਨ ਵਿੱਚੋਂ ਮਿਲੇ ਹਰੂਨ ਪੱਟੀ, ਬਹੁਤ ਖੁਸ਼ੀ ਹੋਈ। ਔਰ ਸਾਨੂੰ ਜਦੋਂ ਮਿਲੇ ਸਾਡੇ ਅੱਖਾਂ 'ਚ ਅੱਥਰੂ ਆ ਗਏ। ਅਸੀਂ ਇੰਨਾ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਿਆ ਕਿ ਅਸੀਂ ਉਹਨਾਂ ਨੂੰ ਮਿਲ ਸਕੇ। ਸਾਨੂੰ ਪਤਾ ਲੱਗਿਆ ਵੀ ਸਾਡੇ ਬਾਪ ਨੂੰ ਲੱਭਣ ਵਾਲੇ ਇਹ ਸੀ। ਸਾਡੀ ਕਿਸੇ ਦੀ ਨਜ਼ਰ ਨਹੀਂ ਪਹਿਚਾਣੀ, ਲੇਕਿਨ ਉਹਨਾਂ ਦੀ ਨਜ਼ਰ ਨੇ ਬਾਬੇ ਨਾਨਕ ਨੂੰ ਪਹਿਚਾਣਿਆ। ਉਹਨਾਂ ਦੀ ਨਜ਼ਰ ਨੇ ਪਹਿਚਾਣੀ ਤੇ ਕੁਛ ਉਹ ਉਸ ਨਜ਼ਰ ਦਾ ਕੀ ਆਪਾਂ ਕਹਿ ਲਈਏ ਇੰਨਾ ਵੱਡਾ ਇੰਨਾ ਬਾਗ ਬਣਿਆ, ਇੰਨਾ ਬਾਗ ਬਣਿਆ। ਦੇਖੋ ਉਹਨਾਂ ਨੇ ਆਪਣਾ ਬਾਬੇ ਨਾਨਕ ਨੂੰ 750 ਮੁਰੱਬਾ ਉਹਨਾਂ ਦੇ ਨਾਮ ਕਰ ਦਿੱਤਾ। ਇਹ ਕਿੰਨੀ ਵੱਡੀ ਗੱਲ ਹੈ। ਬਹੁਤ ਅਸੀਂ ਤਾਂ ਉਹਨਾਂ ਦੇ ਸ਼ੁਕਰਗੁਜ਼ਾਰ ਆ। ਰਾਏ ਬੁਲਾਰ ਦੀ ਨਜ਼ਰ ਦਾ ਸ਼ੁਕਰਗੁਜ਼ਾਰ ਕਰਦੇ ਆ। ਅਸੀਂ ਉਹਨਾਂ ਦੇ ਗਏ ਸੀਗੇ ਉੱਥੇ ਅਸੀਂ ਜਾ ਕੇ ਇਬਾਦਤ ਕਰਕੇ ਆਏ ਆ। ਅਸੀਂ ਇਹੀ ਕਹਿੰਦੇ ਆ ਕਿ ਵਾਹਿਗੁਰੂ ਜਿਸ ਤਰ੍ਹਾਂ ਇਹਨਾਂ ਨੇ ਕੀਤੀਆਂ ਨੇ, ਸਭ ਦੇ ਦਿਲਾਂ 'ਚ ਇੰਨਾ ਪਿਆਰ ਆਵੇ ਪ੍ਰਮਾਤਮਾ ਲਈ, ਉਹਨਾਂ ਦੀ ਵੀ ਨਜ਼ਰ ਪਰਖ ਸਕੇ ਕਿੱਥੇ ਸਾਡਾ ਬਾਬਾ ਬੈਠਾ। ਅਸੀਂ ਦੇਣਦਾਰ ਆ ਰਾਏ ਬੁਲਾਰ ਜੀ ਦੇ, ਜਿਨ੍ਹਾਂ ਨੇ ਸਾਡੇ ਬਾਪੂ ਨੂੰ ਪਹਿਚਾਣਿਆ। ਹੋਰ ਨਜ਼ਰਾਂ ਨਹੀਂ ਪਹਿਚਾਣ ਸਕੀਆਂ, ਲੇਕਿਨ ਰਾਏ ਬੁਲਾਰ ਦੀਆਂ ਨਜ਼ਰਾਂ ਨੇ ਸਾਡੇ ਬਾਪ ਨੂੰ ਪਹਿਚਾਣਿਆ। ਅੱਜ ਉਹਨਾਂ ਦੀ ਬਦੌਲਤ ਅਸੀਂ ਅੱਜ ਇੱਥੇ ਬੈਠੇ ਆ। ਜੇ ਨਾ ਹੁੰਦੇ ਅਸੀਂ ਕਿੱਥੋਂ ਪਹਿਚਾਣ ਸਕਦੇ ਸੀ ਉਹਨਾਂ ਨੂੰ। ਬਹੁਤ ਅਸੀਂ ਤਾਂ ਦੇਣਦਾਰ ਆ। ਬਾਕੀ ਇੱਥੇ ਆ ਕੇ ਅਸੀਂ ਸੁਣਦੇ ਸੀ, ਸਵਰਗ ਲੋਕ ਰੋਜ਼ ਅਰਦਾਸ ਕਰਦੇ ਸੀ। ਵਾਕਈ ਉਹਨੇ ਦੇਖ ਲਓ ਨਜ਼ਾਰਾ। ਉਹਨੇ ਤੁਹਾਡੇ ਦਿਲਾਂ 'ਚ ਬਾਬਾ ਨਾਨਕ ਵਸਿਆ, ਰਾਏ ਬੁਲਾਰ ਵਸਿਆ, ਤਾਂ ਹੀ ਆਪਾਂ ਮਿਲੇ ਆ। ਸਾਡੀ ਕੀ ਹਸਤੀ ਮਿਲਣ ਦੀ, ਉਹਨਾਂ ਦੀ ਕਿਰਪਾ ਹੋਈ, ਉਹਨਾਂ ਦੀ ਰਹਿਮ ਹੋਈ ਹੈ। ਉਹਨਾਂ ਨੇ ਸਾਡੇ ਤੇ ਦਇਆ ਤੇ ਤਰਸ ਕੀਤੀ ਹੈ, ਤਾਂ ਅੱਜ ਆਪਾਂ ਇਹ ਗੱਲਬਾਤ ਕਰ ਰਹੇ ਆ। ਇੰਨੀ ਦੁਨੀਆ ਫਿਰਦੀ ਵੀ, ਹੋਰਾਂ ਤੇ ਨਹੀਂ ਕੀਤੀ ਕਿਰਪਾ। ਬਿਲਕੁਲ ਇਸ ਸਾਡੇ ਤੇ ਕਿਉਂ ਕਰ ਦਿੱਤੀ? ਕੋਈ ਉਹਨਾਂ ਨੇ ਕੋਈ ਇੰਨਾ ਤਿਣਕਾ ਕੋਈ ਚੰਗਾ ਕਰਮ ਕੀਤਾ ਹੋਣਾ, ਤਾਂ ਹੀ ਸਾਡੇ ਤੇ ਤੁਹਾਡੇ ਤੋਂ ਸੇਵਾ ਲੈ ਰਹੇ ਨੇ। ਅੱਛਾ ਇਹ ਦੱਸੋ ਮੈਂ ਜੀ, ਐਕਸਪੀਰੀਅੰਸ ਦੀ ਗੱਲ ਕਰੀਏ ਵੀ ਉਧਰੋਂ ਇੱਥੋਂ ਆਉਣ ਤੱਕ ਜਾਂ ਪਹਿਲਾਂ ਜਦੋਂ ਆਉਣਾ ਸੀ ਉਦੋਂ ਲੋਕਾਂ ਦੇ ਕੀ ਤੁਹਾਡੇ ਤੱਕ ਵੀ ਮਿਲਣ ਆਉਂਦੇ ਆ ਲੋਕ? ਸਾਡੇ ਹੁੰਦਾ ਨਾ ਵੀ ਜਦੋਂ ਜਾਣਾ ਵੀ ਲੋਕ ਮਿਲਣ ਆਉਂਦੇ ਵੀ ਤੁਸੀਂ ਚੱਲੇ, ਮੇਰੇ ਲਈ ਦੁਆ ਕਰਿਓ, ਅਰਦਾਸ ਕਰਿਓ, ਮੇਰੇ ਲਈ ਆਹ ਲੈ ਕੇ ਆਇਓ। ਕੋਈ ਲੋਕ ਡਰਾਉਂਦੇ ਸੀ ਵਿੱਚੋਂ ਵੀ ਨਾ ਜਾਣ? ਨਹੀਂ, ਕਿਸੇ ਨੇ ਕਦੀ ਕੋਈ ਨਹੀਂ ਕਿਹਾ। ਸਾਡਾ ਬਾਬਾ ਨਾਨਕ, ਅਸੀਂ ਕਰੋਨਾ ਤੋਂ ਨਹੀਂ ਡਰਦੇ, ਆਪਣੇ ਬਾਪੂ ਦੇ ਹੁੰਦੇ ਆ। ਅਸੀਂ ਤਾਂ ਜਦ ਸਾਡਾ ਬਾਪੂ ਬੈਠਾ ਹੈ, ਜੇ ਮੇਰੀ ਗੱਲ ਸੁਣੋ, ਜੇ ਸਾਡੀ ਮੌਤ ਕਰੋਨਾ ਨਾਲ ਲਿਖੀ ਹੈ, ਉਹ ਕੋਈ ਰੋਕ ਨਹੀਂ ਸਕਦਾ। ਅਸੀਂ ਤਾਂ ਸਾਰੇ ਲੋਕਡਾਊਨ 'ਚ ਅੰਮ੍ਰਿਤ ਵੇਲੇ ਗੁਰਦੁਆਰੇ ਗਏ, ਉੱਥੇ ਕੋਈ ਗੁਰਦੁਆਰਾ ਬੰਦ ਨਹੀਂ ਹੋਇਆ। ਉਹ ਮੌਤ ਤੋਂ ਕਿਉਂ ਡਰੀਏ? ਸਾਰਾ ਕੁਝ ਤਾਂ ਦੇ ਦਿੱਤਾ, ਬਾਦਸ਼ਾਹੀਆਂ ਦੇਤੀਆਂ, ਕਾਰਾਂ 'ਚ ਬਿਠਾਤਾ, ਕਾਰਾਂ 'ਚ ਸਾਨੂੰ ਬਿਠਾਤਾ ਉਹਨੇ, ਮਹਿਲਾਂ 'ਚ ਬਿਠਾਤਾ। ਉਹਨੂੰ ਹੋਰ ਕੀ ਦਊਗਾ? ਜੇ ਕਰੋਨਾ ਨਾਲ ਲੈ ਜਾਂਦਾ ਲੈ ਜਾਵੇ। ਹੁਣ ਪੋਤੇ ਪੋਤੀਆਂ ਹੋ ਗਏ, ਰਾਜ ਭਾਗ ਦੇਤੇ, ਉਹਨਾਂ ਨੂੰ ਵੀ ਦੇ ਦਿੱਤੇ। ਅਸੀਂ ਤਾਂ ਮੁਸ਼ੱਕਤਾਂ ਕੀਤੀਆਂ ਹੀ ਨਹੀਂ, ਸਾਡੇ ਗੁਰੂਆਂ ਨੇ ਕੀਤੀਆਂ ਨੇ। ਸਾਡੇ ਗੁਰੂਆਂ ਨੇ ਪਰਿਵਾਰ ਬਾਰੇ, ਅਸੀਂ ਕੀ ਕੀਤਾ? ਅਸੀਂ ਤਾਂ ਕੁਝ ਵੀ ਨਹੀਂ ਕੀਤਾ। ਅਸੀਂ ਉਹਨਾਂ ਦੀ ਬਦੌਲਤ ਰਾਜ ਕਰ ਰਹੇ ਆ। ਅਸੀਂ ਕਰੋਨਾ ਨੂੰ ਸਮਝਦੇ ਹੀ ਨਹੀਂ। ਜੇ ਗੁਰੂ ਸਾਹਿਬ ਨੇ ਲਿਜਾਣਾ ਜਦੋਂ ਮਰਜ਼ੀ ਲੈ ਜਾਏ, ਉਹਨਾਂ ਦਾ ਹੁਕਮ ਹੈ। ਕਰੋਨਾ ਕੀ ਕਰੂਗਾ ਸਾਨੂੰ? ਬਹੁਤ ਵਧੀਆ, ਬਹੁਤ ਸੋਹਣੀ। ਪਤਾ ਹੋਣਾ ਕਿ ਦਿੱਲੀ ਦੇ ਵਿੱਚ ਜਤਿੰਦਰ ਸਿੰਘ ਸ਼ੰਟੀ ਹੈ, ਕੋਈ ਬੰਦਾ ਕਰੋਨਾ ਦੇ ਨੇੜੇ ਨਹੀਂ ਆਇਆ। ਉਹਨਾਂ ਪਿਓ ਪੁੱਤਰਾਂ ਨੇ ਸਾਰੀਆਂ ਕਰੋਨਾ ਦੀਆਂ ਲਾਸ਼ਾਂ ਨੂੰ ਉੱਥੇ ਜਲਾਇਆ ਵਾ। ਉਹ ਵੀ ਤਾਂ ਮਾਂ ਦੇ ਪੁੱਤ ਨੇ ਨਾ, ਜੇ ਉਹਨਾਂ ਤੋਂ ਗੁਰੂ ਸਾਹਿਬ ਨੇ ਸੇਵਾ ਲਿੱਤੀ ਹੈ। ਅੱਜ ਰਵੀ ਸਿੰਘ ਖਾਲਸਾ ਜੀ ਤੋਂ ਕੋਈ ਸੇਵਾ ਲੈ ਰਿਹਾ, ਖਾਲਸਾ ਏਡ ਵਾਲੇ, ਉਹਨਾਂ ਦੀਆਂ ਕਿਡਨੀਆਂ ਫੇਲ ਹੋ ਗਈਆਂ ਨੇ। ਕੋਈ ਐਸਾ ਬੰਦਾ ਨਹੀਂ, ਹਿੰਦੂ ਮੁਸਲਿਮ ਸਿੱਖ ਈਸਾਈ, ਜਿਹੜਾ ਉਹਨਾਂ ਲਈ ਦੁਆ ਨਹੀਂ ਕਰ ਰਿਹਾ। ਔਰ ਉਹਨਾਂ ਨੂੰ ਫੁੱਲ ਹੋਪ ਹੈ, ਇੰਨਾ ਆਪਣੇ ਗੁਰੂ ਤੇ ਭਰੋਸਾ ਹੈ। ਉਹ ਕਹਿੰਦੇ ਮੈਨੂੰ ਗੁਰੂ ਤੰਦਰੁਸਤ ਕਰੇਗਾ। ਲਾਈਨ ਲੱਗ ਗਈ ਲੋਕਾਂ ਦੀ ਕਿਡਨੀਆਂ ਦੇਣ ਨੂੰ। ਉਹ ਕਹਿੰਦੇ ਜਿਹਦੀ ਕਿਡਨੀ ਮੈਨੂੰ ਵਾਹਿਗੁਰੂ ਨੇ ਦੇਣੀ ਉਹ ਦੇ ਦੇਵੇ, ਬਸ ਮੈਂ ਕਿਸੇ ਦੀ ਕਿਡਨੀ ਲੈਣੀ, ਜਿਹਦੀ ਦੇ ਦੇਗਾ ਮੈਂ ਉਹ ਲੈ ਲਾਂਗਾ। ਕੁੱਲ ਦੁਨੀਆ ਦੇ ਵਿੱਚ ਉਹ ਉਹਨਾਂ ਤੋਂ ਗੁਰੂ ਸੇਵਾ ਲੈ ਰਿਹਾ ਨਾ, ਕੋਈ ਅਸੀਂ ਕੋਈ ਕੁਝ ਨਹੀਂ ਕਰ ਰਿਹਾ। ਉਹ ਪੂਰੀ ਦੁਨੀਆ ਦੇ ਜਿੱਥੇ ਵੀ ਕੋਈ ਡਿਜ਼ਾਸਟਰ ਹੁੰਦਾ ਅਰਦਾਸ ਨਨਕਾਣਾ ਸਾਹਿਬ ਬੈਠੇ, ਸੱਚੇ ਪਾਤਸ਼ਾਹ ਉਹ ਤੇਰਾ ਸਿੱਖ ਹੈ ਜਿਹਨੇ ਕੁੱਲ ਦੁਨੀਆ 'ਚ ਜਾ ਕੇ ਸੇਵਾ ਕੀਤੀ ਹੈ, ਉਹਨਾਂ ਨੂੰ ਤੰਦਰੁਸਤੀ ਦੇ, ਉਹ ਫਿਰ ਦੁਬਾਰਾ ਆਣ ਦੁਨੀਆ ਤੇ ਫਿਰ ਸੇਵਾ ਕਰਨ, ਲੋਕ ਦੇਖਣ ਵੀ। ਦੇਖੋ ਬਾਬੇ ਨਾਨਕ ਨੇ ਉਹਨਾਂ ਤੇ ਮਿਹਰ ਭਰਿਆ ਹੱਥ ਰੱਖਿਆ। ਕੁਝ ਵੀ ਨਾ ਹੋਵੇ, ਕਿਡਨੀਆਂ ਕੁੜਨੀਆਂ ਕੀ ਨੇ, ਉਹਦੀਆਂ ਦਿੱਤੀਆਂ ਚੀਜ਼ਾਂ ਨੇ। ਬਹੁਤ ਵਧੀਆ, ਬਹੁਤ ਉਹਦੀਆਂ ਦਿੱਤੀਆਂ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਭੈਣ ਜੀ ਉਹਨਾਂ ਬਹੁਤ ਸੋਹਣੀ ਗੱਲਬਾਤ ਜਿਹੜੀ ਉਹ ਕੀਤੀ। ਉਹ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਸਾਰਾ ਕੁਝ, ਜਿਸੇ ਇਹਨਾਂ ਦੇ ਜਜ਼ਬਾਤ, ਜੋ ਕੁਝ ਇਹਨਾਂ ਨੇ ਇੱਥੇ ਆ ਕੇ ਪਾਇਆ,
ਹੁਣ ਬੜਾ ਖੁੱਲ੍ਹੇ ਅੰਦਾਜ਼ 'ਚ ਦੱਸਿਆ। ਤੇ ਇਸੇ ਤਰ੍ਹਾਂ ਹੀ ਉਮੀਦ ਕਰਾਂਗੇ ਇਹਨਾਂ ਦੀ ਗੱਲਬਾਤ ਸੁਣ ਕੇ ਹੋਰ ਲੋਕ ਵੀ ਇੱਧਰ ਨੂੰ ਮੁਤਵੱਜਾ ਹੋਣ। ਅਸੀਂ ਗੱਲ ਕਰਦੇ ਹੁੰਦੇ ਵੀ ਗੁਰਦੁਆਰੇ ਜਿੰਨੀਆਂ ਇੱਥੇ ਬਿਲਡਿੰਗਸ ਨੇ ਜਾਂ ਲੋਕ ਨੇ ਜਾਂ ਜਥੇਬੰਦੀਆਂ ਨੇ ਇੱਥੇ ਕੰਮ ਕਰਦੀਆਂ, ਇਹਨਾਂ ਦੀ ਸਾਂਭ ਸੇਵਾ ਦਾ ਵੀ ਤਾਂ ਹੀ ਗਵਰਨਮੈਂਟ ਨੂੰ ਵੀ ਤਾਂ ਹੀ ਫਾਇਦਾ ਹੋਏਗਾ ਜਦੋਂ ਲੋਕ ਆਉਣਗੇ। ਜਦੋਂ ਲੋਕ ਹੀ ਨਹੀਂ ਆਉਣਗੇ ਫਿਰ ਗੁਰਦੁਆਰਾ ਸਾਹਿਬਾਨ ਦੀ ਰੈਨੋਵੇਸ਼ਨ ਦਾ ਜਾਂ ਉਹਨਾਂ ਤੇ ਪੈਸੇ ਸਪੈਂਡ ਕਰਨ ਦਾ ਫਾਇਦਾ ਵੀ ਨਹੀਂ ਹੋਏਗਾ। ਬਿਲਕੁਲ ਤੁਸੀਂ ਦੇਖੋ ਪੂਰਾ ਮਤਲਬ ਵੀ ਕੁੱਲ ਹੁਣ ਦੇਖੋ ਇੰਡੀਆ 'ਚ ਕਿੰਨਾ ਸਰਦਾਰ ਰਹਿੰਦਾ, ਹੁਕਮ ਕਿਹਨੂੰ ਹੋਇਆ 1100 ਬੰਦੇ ਨੂੰ। ਲੋਕ ਅਸੀਂ 28 ਸਾਲ ਅਰਦਾਸ ਕੀਤੀ ਹੈ, 28 ਸਾਲ ਮੈਂ 5 ਜਪਜੀ ਸਾਹਿਬ ਦੇ ਪਾਠ ਕੀਤੇ ਨੇ ਇੱਥੇ ਆਉਣ ਨੂੰ, ਵੀਜ਼ਾ ਹੀ ਨਹੀਂ ਸੀ ਲੱਗਦਾ। ਇਸ ਵਾਰ ਵੀ ਉਮੀਦ ਨਹੀਂ ਸੀ, ਕਹਿੰਦੇ ਸੀ ਬਾਪੂ ਮਿਲਣਾ, ਹੁਣ ਤਾਂ ਮਿਲਣਾ, ਹੁਣ ਤਾਂ ਜਾਣ ਦੀ ਤਿਆਰੀ ਵੀ ਹੋ ਗਈ ਹੈ। ਪਰ ਦੇਖ ਲਓ ਬਾਬੇ ਨਾਨਕ ਨੇ ਵਿਸਾਖੀ ਦੀ ਵੀ ਉਮੀਦ ਨਹੀਂ ਸੀ, ਉਹ ਵੀ ਦਰਸ਼ਨ ਕਰਾਤੇ। ਮੇਰੇ ਬੱਚੇ ਬਾਹਰ ਰਹਿੰਦੇ ਨੇ, ਮੇਰੀ ਭੈਣ ਬਾਹਰ ਰਹਿੰਦੀ, ਮਿੰਨਤਾਂ ਕਰਦੇ ਨੇ ਆਓ। ਮੈਂ ਕਿਹਾ ਪਹਿਲਾਂ ਬਾਪੂ ਦੇ ਘਰ, ਜਦੋਂ ਬਾਪੂ ਗਲਵੱਕੜੀ 'ਚ ਲਏਗਾ ਫਿਰ ਤੁਹਾਡੇ ਕੋਲ ਆਣਾ। ਹੁਣ ਬਾਪੂ ਨੇ ਗਲਵੱਕੜੀ 'ਚ ਲੈ ਲਿਆ ਵਾ, ਬਸ ਹੁਣ ਉਹਨਾਂ ਕੋਲ ਜਾਵਾਂਗੇ, ਮਹੀਨਾ ਲਾਵਾਂਗੇ, ਫਿਰ ਆਪਣੇ ਵਸਦੇ ਪੰਜਾਬ 'ਚ ਆ ਕੇ ਜਿਹੜਾ ਸਮਾਂ ਰਹਿ ਗਿਆ ਜ਼ਿੰਦਗੀ ਦਾ ਕੱਟਾਂਗੇ ਬਸ। ਅੱਛਾ ਭੈਣ ਜੀ, ਇੱਕ ਹੋਰ ਥੋੜਾ ਜਿਹਾ ਸੁਨਾ ਪੈਗਾਮ। ਕੁਝ ਲੋਕ ਕਾਫੀ ਜਿਹੜੀ ਯੂਥ ਹੈ, ਜਿਹੜੀ ਜਨਰੇਸ਼ਨ ਹੈ ਨਾ ਅੱਗੋਂ, ਕਾਫੀ ਲੋਕ ਆਉਣਾ ਚਾਹੁੰਦੇ ਨੇ ਲੇਕਿਨ ਕਿਤੇ ਨਾ ਕਿਤੇ ਡਰ ਆ ਇਹਨਾਂ ਦੇ ਵਿੱਚ ਵੀ ਉਹ ਪਾਕਿਸਤਾਨ ਚਲੇ ਗਏ ਇਸ ਤਰ੍ਹਾਂ, ਉਹਨਾਂ ਵਾਸਤੇ ਕੀ ਸੁਣਾ? ਗੱਲ ਇਸ ਤਰ੍ਹਾਂ ਹੈ, ਜਿਹੜਾ ਤਾਂ ਪ੍ਰਮਾਤਮਾ ਨੂੰ ਮੰਨਦਾ ਉਹਦੇ ਅੰਦਰ ਡਰ ਹੁੰਦਾ ਹੀ ਨਹੀਂ। ਜਿਨੇ ਪ੍ਰਮਾਤਮਾ ਨੂੰ ਪਿਆਰ ਕੀਤਾ ਫਿਰ ਉਹ ਡਰ ਕਾਹਦਾ ਕਰੂਗਾ? ਖੁਦਾ ਤੇ ਵਾਹਿਗੁਰੂ ਤੋਂ ਉੱਤੇ ਤਾਂ ਦੁਨੀਆ ਦੀ ਹੁਣ ਅਸੀਂ ਤਾਂ ਨਹੀਂ ਡਰਦੇ ਕਿਉਂਕਿ ਸਾਡਾ ਬਾਪੂ ਸਾਡੇ ਨਾਲ ਹੈ। ਅਸੀਂ ਤੁਰਦੇ ਆ, ਅਰਦਾਸ ਕਰਦੇ ਆ, ਇੱਥੋਂ ਚੱਲਾਂਗੇ ਤਾਂ ਵੀ ਅਰਦਾਸ, ਭਰੋਸਾ। ਹੁਣ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹਦੇ ਅੰਦਰ ਭਰੋਸਾ ਹੀ ਨਹੀਂ ਹੈ। ਜੇ ਉਹਨਾਂ ਦੇ ਅੰਦਰ ਪ੍ਰਮਾਤਮਾ ਲਈ ਪਿਆਰ ਆਵੇ। ਪਾਕਿਸਤਾਨ ਦਾ ਵੀਜ਼ਾ ਲਵਾ ਲਿਆ, ਸਾਡਾ ਦੂਸਰੇ ਮੁਲਕ ਦਾ ਵੀਜ਼ਾ ਨਹੀਂ ਲੱਗੂਗਾ। ਮੇਰੇ ਕੋਲ 7 ਪਾਸਪੋਰਟ ਨੇ, ਮੈਂ ਬਹੁਤ ਮੁਲਕ ਘੁੰਮਿਆ, ਕਦੇ ਪਰਵਾਹ ਨਹੀਂ ਕੀਤੀ। ਕਾਹਦੇ ਲਈ? ਬਾਬੇ ਨਾਲ ਉੱਤੇ ਕਿਹੜੀ ਚੀਜ਼ ਆ ਸਾਡੇ? ਅਸੀਂ ਅਸਲੀ ਵੀਜ਼ਾ ਅੱਜ ਮਿਲਿਆ ਸਾਨੂੰ ਤਾਂ, ਇਹ ਦੇਖੋ ਜੰਨਤ ਦੇਖ ਰਹੇ ਆ। 65 ਸਾਲ ਦੀ ਉਮਰ ਸਾਨੂੰ ਕੋਈ ਹੈ ਹੀ ਨਹੀਂ, ਕੈਨੇਡਾ ਅਮਰੀਕਾ ਦਾ ਜ਼ੀਰੋ ਇਹਦੇ ਅੱਗੇ। ਇਹਦੇ ਤੋਂ ਉੱਤੇ ਵਾਹਿਗੁਰੂ ਕਰੋੜ ਵਾਰ ਜਨਮ ਲਈਏ, ਇਹ ਰਾਤਾਂ ਨਹੀਂ ਭੁੱਲਣੀਆਂ, ਇਹ ਭੁੱਲਣੇ ਹੀ ਨਹੀਂ ਵਕਤ ਜਿਹੜਾ ਕੱਟਿਆ ਇੱਥੇ। ਬਹੁਤ ਸ਼ੁਕਰੀਆ ਤੁਹਾਡਾ, ਗੱਲਬਾਤ ਕਰਕੇ ਬਹੁਤ ਵਧੀਆ ਲੱਗਾ। ਇਸੇ ਤਰ੍ਹਾਂ ਹੀ ਹੋਰ ਵੀ ਸਾਡੇ ਕੋਲ ਜਿਹੜੇ ਯਾਤਰੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਜਿਹੜੀ ਉਹ ਕਰਕੇ ਤੁਹਾਡੇ ਤੱਕ ਰੱਖਾਂਗੇ। ਮਿਲਦੇ ਆ ਫਿਰ ਕਿਸੇ ਪ੍ਰੋਗਰਾਮ 'ਚ। ਰੱਬ ਰੱਖ।